ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ। ਪ੍ਰੋਗਰਾਮ 'ਚ ਕਰਦੇ ਹਾਂ ਮਿੰਟੂ ਜੀ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੀਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ ਜੀ 209-277-0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਮਿੰਟੂ ਜੀ ਰੁੱਖ ਜੇਕਰ ਆਪਾਂ ਖਬਰਾਂ ਦਾ ਕਰੀਏ ਤਾਂ ਪਹਿਲੀ ਖਬਰ ਜਿਸ ਤੇ ਆਪਾਂ ਆਪਣੀ ਨਜ਼ਰ ਦੌੜਾਉਣੀ ਹੈ ਉਹ ਪੰਜਾਬ ਦੀ ਭਾਜਪਾ ਦੇ ਨਾਲ ਜੁੜੀ ਹੋਈ ਹੈ। ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਭਾਜਪਾ ਇੱਕ ਸੰਗਠਨ ਨੂੰ ਚਲਾਉਣ ਦੇ ਮਾਮਲੇ ਦੇ ਵਿੱਚ ਬਹੁਤ ਮਜੀ ਹੋਈ ਕਹਿ ਲਈਏ ਵੀ ਟੀਮ ਹੈ। ਭਾਜਪਾ ਦੀਆਂ ਛੇਤੀ ਕਿਤੇ ਖਾਮੀਆਂ, ਛੇਤੀ ਕਿਤੇ ਆਪਸੀ ਕਾਟੋ ਕਲੇਸ਼ ਜੱਗ ਜਾਹਰ ਨਹੀਂ ਹੁੰਦਾ। ਪਰ ਪੰਜਾਬ ਭਾਜਪਾ ਇਸ ਤੋਂ ਵੱਖ ਚੱਲ ਰਹੀ ਹੈ। ਜਿੱਥੇ ਇੱਕ ਪਾਸੇ ਸੁਨੀਲ ਜਾਖੜ ਹੋਣਾ ਦੇ ਰੁੱਖ ਕਹਿ ਲਈਏ ਅਕਾਲੀ ਦਲ ਨੂੰ ਲੈ ਕੇ ਨਰਮ ਨੇ, ਉੱਥੇ ਹੀ ਜਿਹੜੇ ਕਾਰਜਕਾਰੀ ਕਹਿ ਲਈਏ ਪ੍ਰਧਾਨ ਨੇ ਇਹਨਾਂ ਦੇ ਅਸ਼ਵਨੀ ਸਾਹਿਬ ਉਹ ਬਿਲਕੁਲ ਉਲਟ ਨੇ। ਤੇ ਕੀ ਲੱਗਦਾ ਜੀ ਇਹ ਕਿੱਥੇ ਇੱਕ ਕੁੰਡੀ ਅੜੀ ਖੜੀ ਹੈ ਪੰਜਾਬ ਦੇ ਵਿੱਚ ਭਾਜਪਾ ਦੇ ਦੋਵਾਂ ਪ੍ਰਧਾਨਾਂ ਦੇ ਦਰਮਿਆਨ ਮਤਭੇਦ ਵਾਲੀ? ਦੇਖੋ, ਗੱਲ ਇਹ ਆ ਕਿ RSS ਬਿਲਕੁਲ ਤੁਹਾਡੀ ਗੱਲ ਸਹੀ ਹੈ, ਬਹੁਤ ਸੰਗਠਨਾਤਮਕ ਵਿਧੀ ਦੇ ਨਾਲ ਅੱਗੇ ਵਧਦੇ ਆ। ਇਹ ਜੀ ਇਹਨਾਂ ਨੂੰ ਤੇ ਊਂ ਹੀ ਸਿਖਾਇਆ ਜਾਂਦਾ, ਤੁਹਾਨੂੰ ਪਤਾ ਹੈ ਬਚਪਨ ਦੇ ਵਿੱਚ ਕਿ ਜਿੰਨਾ ਮਰਜ਼ੀ ਅਪਮਾਨਿਤ ਕੋਈ ਕਰ ਲਵੇ ਤੁਸੀਂ ਬੋਲਣਾ ਹੀ ਨਹੀਂ। ਪਰ ਗੱਲ ਇਹ ਆ ਕਿ ਇਹ ਜ਼ਰੂਰੀ ਨਹੀਂ, ਮੈਂ ਸਮਝਦਾ ਕਿ ਇਹਨਾਂ ਦੇ ਅੰਦਰ ਵੀ ਸਭ ਇੱਕ ਹੈ, ਸਭ ਠੀਕ ਹੈ ਜੀ। ਇਹਨਾਂ ਦੇ ਅੰਦਰ ਵੀ ਬਹੁਤ ਕੁਝ, ਜਿਵੇਂ ਆਪਾਂ ਉਤਲੇ ਪੱਧਰ ਤੇ ਵੇਖੀਏ ਧਨਖੜ ਨੂੰ ਲੈ ਕੇ ਕੀ ਵਾਪਰ ਰਿਹਾ ਹੈ, ਮੋਦੀ ਨੂੰ ਲੈ ਕੇ ਕੀ ਵਾਪਰ ਰਿਹਾ ਹੈ। ਇਸੇ ਤਰ੍ਹਾਂ ਜੇ ਤੁਸੀਂ ਦੇਖੋਗੇ ਤਾਂ ਮੈਂ ਤੁਹਾਨੂੰ ਇੱਕ ਕਮਾਲ ਦੀ ਗੱਲ ਦੱਸਾਂ ਜੀ ਕਿ RSS ਦੇ ਵਿੱਚ ਤੁਸੀਂ ਸਾਵਰਕਰ ਨੂੰ ਦੇਖਿਆ ਹੋਣਾ, ਉਹਨਾਂ ਨੂੰ ਬਹੁਤ ਵੱਡਾ ਇੱਕ ਆਈਕਨ ਮੰਨਿਆ ਜਾਂਦਾ ਹੈ ਜਾਂ ਬਹੁਤ ਵੱਡਾ ਇਹਨਾਂ ਦਾ ਸੰਗਠਨ ਦਾ ਕਹਿ ਲਓ ਕਿ ਚਿਹਰਾ ਮੰਨਿਆ ਜਾਂਦਾ, ਸਿਤਾਰਾ ਮੰਨਿਆ ਜਾਂਦਾ ਜੀ। ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਤੇ ਮੈਨੂੰ ਵੀ ਹੈਰਾਨੀ ਹੋਈ ਸੀ ਪੜ੍ਹ ਕੇ ਪਹਿਲੀ ਵਾਰ ਕਿ ਸਾਵਰਕਰ ਨੂੰ ਵੀ RSS ਦੇ ਵਿੱਚ ਸਾਰੇ ਪਸੰਦ ਨਹੀਂ ਕਰਦੇ ਜੀ। ਇਸੇ ਕਰਕੇ ਤੁਸੀਂ ਦੇਖਿਆ ਹੋਣਾ ਸਾਵਰਕਰ ਨੂੰ ਭਾਰਤ ਰਤਨ ਨਹੀਂ ਮਿਲਿਆ, ਕਿਉਂਕਿ ਸਾਵਰਕਰ ਅੱਜ ਦੀ ਜੋ ਕਹਿ ਲਓ ਕਿ ਇਹਨਾਂ ਦੀ ਆਧੁਨਿਕਵਾਦ ਵਿਚਾਰਧਾਰਾ ਹੈ, ਖਾਸ ਤੌਰ ਤੇ ਸਿਆਸੀ ਜਾਂ ਹਿੰਦੂਤਵੀ, ਉਹ ਕਈ ਮੌਕਿਆਂ ਤੋਂ ਉਲਟ ਹੈ ਇਹਨਾਂ ਤੋਂ। ਜੀ ਇਹ ਮੇਰੀ ਗੱਲ ਨੂੰ ਤੁਸੀਂ ਨੋਟ ਡਾਊਨ ਕਰ ਲੈਣਾ, ਕਦੇ ਇਹਦੇ ਤੇ ਰਿਸਰਚ ਕਰ ਲਿਓ ਕਿ ਤੁਸੀਂ ਦੇਖ ਲਓ ਨਾਨਾ ਜੀ ਦੇਸ਼ਮੁਖ, ਉਹਨੂੰ ਭਾਰਤ ਰਤਨ ਦਿੱਤਾ ਸੀ ਇਹਨਾਂ, ਪਰ ਸਾਵਰਕਰ ਨੂੰ ਹਾਲੇ ਤੱਕ ਭਾਰਤ ਰਤਨ ਨਹੀਂ ਦੇ ਸਕੇ। ਉਹਦਾ ਵੱਡਾ ਕਾਰਨ ਮੈਂ ਤੁਹਾਨੂੰ ਦੱਸਿਆ। ਇਹ ਮਤਲਬ ਕਿ ਇੱਕ ਮੇਰਾ ਇਹਦੇ ਤੇ ਆਪਣਾ ਪੁਆਇੰਟ ਆਫ ਵਿਊ ਹੈ ਕਿ ਇਹਨਾਂ ਦੇ ਵਿੱਚ ਵੀ ਬਹੁਤ ਕੁਝ ਚੱਲਦਾ ਰਹਿੰਦਾ। ਹੁਣ ਜੇ ਤੁਸੀਂ ਦੇਖੋਗੇ ਤਾਂ ਸੁਨੀਲ ਜਾਖੜ ਦੇ ਬਰੋਬਰ ਕਾਰਜਕਾਰੀ ਪ੍ਰਧਾਨ ਲਾਉਣਾ ਹੀ ਆਪਣੇ ਆਪ ਦੇ ਵਿੱਚ ਇਸ ਗੱਲ ਤੇ ਮੋਹਰ ਸੀ ਕਿ RSS ਦਾ ਇੱਕ ਚਿਹਰਾ, ਜਿਹੜਾ ਦੇਖੋ ਸੁਨੀਲ ਜਾਖੜ RSS ਦੀ ਬੈਕਗ੍ਰਾਉਂਡ ਤੋਂ ਨਹੀਂ ਹੈ, ਉਹ ਮਤਲਬ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੋਲੀਟੀਕਲੀ ਜੇ ਆਪਾਂ ਉਹਨਾਂ ਦਾ ਸਿਆਸੀ DNA ਜੇ ਦੇਖਣਾ ਹੋਵੇ ਤਾਂ ਕਾਂਗਰਸੀ ਹੈ। ਜੀ
ਤੇ ਉਹਨਾਂ ਦੇ ਜਿਹੜੇ ਤਾਲੁਕਾਤ ਨੇ ਜ਼ਿਆਦਾ, ਉਹਨਾਂ ਦੀ ਕੋਰ ਟੀਮ ਆ ਉਹ ਜ਼ਿਆਦਾ ਉਹੀ ਹੈ ਪੁਰਾਣੀ, ਯਾਨੀ ਕੁਝ ਕਾਂਗਰਸੀ ਜਾਂ ਜਿਹੜੇ ਇਹਨਾਂ ਦੇ ਪਰਸਨ। ਤਾਂ ਇਸ ਵਾਸਤੇ ਇੱਕ ਧੜਾ ਨਾਖੁਸ਼ ਸੀ ਤੇ ਇੱਕ ਧੜਾ ਯਾਨੀ ਸੁਨੀਲ ਜਾਖੜ ਨੂੰ ਪ੍ਰਵਾਨ ਕਰਦਾ ਸੀਗਾ। ਉਹਨਾਂ ਨੇ ਜਿਹੜਾ ਨਾਖੁਸ਼ ਧੜਾ ਸੀਗਾ ਖਾਸ ਤੌਰ ਤੇ ਆਰਐਸਐਸ ਬੈਕਗ੍ਰਾਉਂਡ ਵਾਲਾ, ਉਹਨਾਂ ਨੂੰ ਸੰਤੁਸ਼ਟ ਕਰਨ ਵਾਸਤੇ ਬਈ ਕਾਰਜਕਾਰੀ ਪ੍ਰਧਾਨ ਲਾ ਦਿੱਤਾ। ਹੁਣ ਸੁਨੀਲ ਜਾਖੜ ਵਕਾਲਤ ਕਰ ਰਹੇ ਸਨ ਕਿ ਭਾਈ ਸਾਨੂੰ ਗੱਠਜੋੜ ਚਾਹ ਕੇ ਲੜਨਾ ਚਾਹੀਦਾ, ਪਰ ਜੀ ਇਹਨਾਂ ਨੇ ਅੱਜ ਇਸ ਗੱਲ ਨੂੰ ਨਕਾਰ ਦਿੱਤਾ। ਇਹ ਕਹਿੰਦੇ ਜੀ ਪਾਰਟੀ ਸਾਰੀਆਂ 117 ਵਿਧਾਨ ਸਭਾ ਸੀਟਾਂ ਤੇ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੀ। ਜੀ ਤਾਂ ਗੱਲ ਇਹ ਆ ਕਿ ਬਈ ਇਹਨਾਂ ਨੇ ਜਦੋਂ ਇਹ ਕਹਿ ਦਿੱਤਾ ਕਿ 117 ਸੀਟਾਂ ਤੇ ਅਸੀਂ ਲੜਾਂਗੇ, ਤਿਆਰੀ ਕਰ ਰਹੇ ਹਾਂ, ਤੇ ਇਸ ਮੌਕੇ ਤੇ ਅੱਜ ਬਠਿੰਡਾ ਦੇ ਵਿੱਚ ਸੀਨੀਅਰ ਨੇਤਾ ਜਿਹੜੇ ਇਹਨਾਂ ਦੇ ਮਨਪ੍ਰੀਤ ਬਾਦਲ, ਉਹਨਾਂ ਦੇ ਨਾਲ ਮੁਲਾਕਾਤ ਵੀ ਕਰ ਰਹੇ। ਜੀ ਹੁਣ ਗੱਲ ਇਹ ਆ ਕਿ ਅਸਲ ਦੇ ਵਿੱਚ ਸੁਨੀਲ ਜਾਖੜ ਕੁਝ ਹੋਰ ਦੇਖ ਰਹੇ ਆ, ਇਹ ਕੁਝ ਹੋਰ ਦੇਖ ਰਹੇ ਆ। ਜੀ ਮਤਲਬ ਅਕਾਲੀਆਂ ਤੋਂ ਵੀ ਇੱਕ ਪੀੜਤ ਧੜਾ ਭਾਰਤੀ ਜਨਤਾ ਪਾਰਟੀ 'ਚ ਹੈ। ਜਿਹੜੇ ਅਕਾਲੀ ਰਾਜ ਦੇ ਵਿੱਚ ਇਹਨਾਂ ਦੇ ਕੁਝ ਬੰਦੇ ਸੀ ਕਿ ਜਿਹੜੇ ਰੱਜ ਕੇ ਲਾਹਾ ਲੈ ਗਏ ਭਾਜਪਾ ਦੇ, ਪਰ ਕੁਝ ਬੰਦੇ ਕਹਿ ਲਓ ਕਿ ਇਹਨਾਂ ਦੇ ਵਿੱਚ ਐਸੇ ਸੀ ਜਿਹੜੇ ਇਹਨਾਂ ਤੋਂ ਪੀੜਤ ਰਹੇ। ਉਹ ਕਦੇ ਨਹੀਂ ਚਾਹੁੰਦੇ ਕਿ ਦੁਬਾਰਾ ਅਸੀਂ ਪੋਜੀਸ਼ਨ ਦੇ ਵਿੱਚ ਆ ਜਾਈਏ। ਤਾਂ ਸੁਨੀਲ ਜਾਖੜ ਦੂਸਰੇ ਐਂਗਲ ਤੋਂ ਦੇਖਦੇ ਆ ਕਿ ਜੇ ਅਸੀਂ ਇੱਕ ਮਜ਼ਬੂਤ ਪੋਜੀਸ਼ਨ 'ਚ ਆਉਣਾ ਹੈ ਤਾਂ ਸਾਨੂੰ ਅਲਾਇੰਸ ਦੇ ਵਿੱਚ ਜਾਣਾ ਪਏਗਾ। ਤਾਂ ਕੁੱਲ ਮਿਲਾ ਕੇ ਦੋ ਤਰ੍ਹਾਂ ਦੀਆਂ ਸਟੇਟਮੈਂਟਾਂ ਜਿਹੜੀਆਂ ਸਾਫ਼ ਕਰਦੀਆਂ ਕਿ ਇੱਥੋਂ ਦੀ ਇਕਾਈ ਜਿਹੜੀ ਆ ਉਹ ਇੱਕਮਤ ਨਹੀਂ ਹੈ। ਪਰ ਜਿਹੜਾ ਗੱਠਜੋੜ ਹੋਏਗਾ, ਜਦੋਂ ਵੀ ਹੋਏਗਾ, ਤੁਸੀਂ ਦੇਖਦੇ ਰਹਿਣਾ ਗੁਰਪ੍ਰੀਤ ਜੀ, ਉਦੋਂ ਇਹਨਾਂ ਬਿਆਨਾਂ ਦੇ ਮਾਇਨੇ ਨਹੀਂ ਰਹਿਣੇ। ਜੀ ਜੀ ਇਹ ਸਾਫ਼ ਆ। ਅੱਜ ਇਹ ਕਹਿ ਰਹੇ 117 ਦੀਆਂ ਸੀਟਾਂ ਲੜਨ ਦੀ ਅਸੀਂ ਤਿਆਰੀ ਕਰ ਰਹੇ ਹਾਂ, ਮੁੜ ਕੇ ਕਹਿਣਗੇ ਕਿ ਕੋਈ ਗੱਲ ਨਹੀਂ, ਉਹ ਵੀ ਤੇ ਭਰਾ ਬੰਧੂ ਆ, ਅਸੀਂ ਉਹਨਾਂ ਵਾਸਤੇ ਵੀ ਤਿਆਰੀ ਕਰ ਰਹੇ ਸੀ ਜੀ। ਇਹ ਸਟੇਟਮੈਂਟਾਂ ਜਿਹੜੀਆਂ ਉਹ ਫਿਰ ਮਾਇਨੇ ਨਹੀਂ ਰੱਖਦੀਆਂ ਹੁੰਦੀਆਂ। ਇਹ ਸਾਫ਼ ਹੈ ਕਿ ਆਰਐਸਐਸ ਦੇ ਜਿਹੜਾ ਇੱਕ ਬੈਕਗ੍ਰਾਉਂਡ ਵਾਲਾ ਧੜਾ ਹੈ, ਉਸ ਦੀ ਸੁਵਿਧਾ ਵਾਸਤੇ ਜੋ ਪ੍ਰਧਾਨ ਬਣਾਏ ਆ, ਤਾਂ ਇਹ ਉਹਨਾਂ ਦੀ ਸੁਵਿਧਾ ਦੇ ਅਨੁਸਾਰ ਸਟੇਟਮੈਂਟਾਂ ਦੇ ਰਹੇ ਆ ਕਿ ਭਾਈ ਐਸਾ ਕੁਝ ਨਹੀਂ, ਤੁਸੀਂ ਨਾਲ ਚਲੋ ਖੁੱਲ ਕੇ। ਜੀ ਜੀ। ਸੋ ਜੇਕਰ ਆਪਾਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਮਜੀਠੀਆ ਸਾਹਿਬ ਨੂੰ ਲੈ ਕੇ ਇਹ ਖਬਰ ਹੈ ਕਿ ਉਹਨਾਂ ਦੇ ਮੋਬਾਈਲ ਦੇ ਵਿੱਚ ਸਿਮ ਕਿਸੇ ਹੋਰ ਦੀ ਮਿਲੀ ਹੈ। ਉਹ ਤਾਂ ਫਿਰ ਗੱਲ ਇਹ ਹੋ ਗਈ ਨਾ, ਬੁੱਤ ਮਾਹੀ ਦਾ ਰੂਹ ਤੇਰੀ ਤੇ ਬੁੱਤ ਮਾਹੀ ਦਾ ਵੇ ਮੈਂ ਅੱਧੀ ਅੱਧੀ ਵੰਡੀ ਕਰ ਜੀ। ਹੁਣ ਗੱਲ ਇਹ ਆ ਕਿ ਭਾਈ ਮੋਬਾਈਲ ਉਹਨਾਂ ਦਾ, ਸਿਮ ਖੰਨੇ ਦਾ, ਤੇ ਹੁਣ ਸਿਆਪਾ ਜਿਹੜਾ ਵਿਜੀਲੈਂਸ ਦਾ ਹੈ। ਜੀ ਦਰਅਸਲ ਕੀ ਹੈ ਕਿ ਅੱਜ ਕੁਝ ਖਬਰਾਂ ਚੱਲੀਆਂ ਨੇ ਜੀ ਕਿ ਵਿਕਰਮ ਮਜੀਠੀਆ ਦਾ ਜਿਹੜਾ ਸਿਮ ਸੀਗਾ, ਦਰਅਸਲ ਵਿਕਰਮ ਮਜੀਠੀਆ ਦੇ ਨਾਮ ਤੇ ਨਾ ਹੋ ਕੇ ਉਹ ਖੰਨੇ ਦਾ ਇੱਕ ਨੌਜਵਾਨ ਸੀਗਾ ਜਿਸ ਦੇ ਨਾਮ ਤੇ ਇਹ ਮੋਬਾਈਲ ਜਿਹੜਾ ਉਹ ਜਾਰੀ ਹੋਇਆ ਸੀ। ਉਹਦਾ ਨਾਮ ਹੈ ਜਸਮੀਤ ਸਿੰਘ ਜੀ। ਇਸ ਸਿਮ ਨੂੰ ਦੱਸਦੇ ਆ ਕਿ 2021 ਚ ਖਰੀਦਿਆ ਗਿਆ, ਤੇ ਹੁਣ ਮਤਲਬ ਕਿ ਇਹ ਵੱਡਾ ਸਵਾਲ ਹੈ ਕਿ ਫਿਰ ਇਹ ਮਜੀਠੀਏ ਤੱਕ ਕਿਵੇਂ ਪਹੁੰਚਿਆ, ਇਹਨਾਂ ਦੇ ਆਪਸ ਦੇ ਵਿੱਚ ਕੀ ਤਾਲੁਕਾਤ ਸਨ ਜੀ। ਕਿਸ ਦੁਕਾਨ ਤੋਂ ਇਹ ਸਿਮ ਖਰੀਦਿਆ ਗਿਆ ਤੇ ਮਜੀਠੀਆ ਇਸ ਸਿਮ ਨੂੰ ਕਿਉਂ ਚਲਾ ਰਹੇ ਸੀ। ਇਹਦਾ ਸਾਫ਼ ਮਤਲਬ ਹੈ ਕਿ ਵਿਕਰਮ ਮਜੀਠੀਆ ਨੇ ਜੇ ਸਿਮ ਹਾਸਲ ਕੀਤਾ ਇਸ ਬੰਦੇ ਦੇ ਥਰੂ ਤਾਂ ਇਹਨਾਂ ਦੀ ਜਾਣਕਾਰੀ ਤੇ ਬਹੁਤ ਨੇੜਦੀ ਹੋਏਗੀ। ਦੂਜਾ ਕਿ ਸ਼ਾਇਦ ਉਹਨਾਂ ਨੇ ਗੱਚਾ ਦੇਣ ਵਾਸਤੇ ਹੀ ਆਪਣੇ ਨਾਮ ਤੇ ਕੋਈ ਸਿਮ ਜਾਰੀ ਨਹੀਂ ਕਰਵਾਇਆ, ਤੁਹਾਨੂੰ ਪਤਾ ਪ੍ਰਾਈਵੇਸੀ, ਇਹ ਹੋ ਸਕਦਾ ਹੈ। ਤੇ ਕਮਾਲ ਇਹ ਆ ਕਿ ਜਸਮੀਤ ਕਹਿੰਦੇ ਕਿ 13 ਜੁਲਾਈ ਨੂੰ ਕੈਨੇਡਾ ਚਲਾ ਗਿਆ। ਜੀ। ਤੇ ਜ਼ਿਕਰੇ ਖਾਸ ਹੈ ਨਾ ਕਿ 25 ਜੂਨ ਨੂੰ ਮਜੀਠੀਆ ਅਰੈਸਟ ਹੁੰਦਾ ਹੈ ਤੇ ਅਰੈਸਟ ਤੋਂ ਬਾਅਦ ਉਹ ਚਲੇ ਜਾਂਦਾ ਹੈ, ਜਦ ਕਿ ਉਹਦਾ ਜਿਹੜਾ ਵੀਜ਼ਾ ਉਹ ਜਨਵਰੀ 2024 ਦੇ ਵਿੱਚ ਹੀ ਲੱਗ ਗਿਆ ਸੀ, ਉਦੋਂ ਨਹੀਂ ਗਿਆ।
फिर इस बारे ये भी जानकारी जिहड़ी निकल के आ रही है कि शायद ये ट्रांसपोर्ट धंधे नाल ही जुड़िया सी। विक्रम मजीठी होरां दी भी तुहानूं पता ट्रांसपोर्ट है, इन्हां दियां बसां वाधू आ कालियां दियां। ਤਾਂ ਮਤਲਬ ਕਿ ਜੀ ਇਹ ਗੱਲ ਜਿਹੜੀ ਆ ਉਹ ਸਮਝ ਤੋਂ ਪਰੇ ਹੋ ਗਈ ਆ ਕਿ ਇਹ ਸਿਮ ਦਾ ਕੀ ਚੱਕਰ ਚੱਲ ਗਿਆ। ਉਧਰ ਜਦੋਂ ਮਜੀਠੀਆ ਤੇ ਕੁਝ ਕਰੀਬੀਆਂ ਦੇ ਨਾਲ ਗੱਲ ਕਰਨ ਦਾ ਯਤਨ ਕੀਤਾ ਗਿਆ, ਕਿਉਂਕਿ ਤੁਹਾਨੂੰ ਪਤਾ ਵਿਕਰਮ ਮਜੀਠੀਆ ਦੀ ਟੀਮ ਹੁਣ ਬਹੁਤ ਠੰਡੀ ਚੱਲ ਰਹੀ ਆ, ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਭਾਈ ਇਸ ਵੇਲੇ ਹਾਲਾਤ ਜਿਹੜੇ ਆ ਉਹ ਸਾਡੇ ਬਿਲਕੁਲ ਉਲਟ ਨੇ, ਪ੍ਰਤੀਕੂਲ ਨੇ। ਤਾਂ ਹੁਣ ਉਹਦੇ ਵਿੱਚ ਉਹਨਾਂ ਦਾ ਕਹਿਣਾ ਇਹ ਆ ਕਿ ਇਹ ਬਿਲਕੁਲ ਝੂਠੀ ਸਟੋਰੀ ਹੈ, ਪਲਾਂਟ ਕੀਤੀ ਗਈ ਹੈ, ਇਹ ਉਹਨਾਂ ਦਾ ਕਥਨ ਹੈ। ਮੈਨੂੰ ਬਕਾਇਦਾ ਇੱਕ ਨੰਬਰ ਵੀ ਦਿੱਤਾ ਗਿਆ ਕਿ ਵਿਕਰਮ ਮਜੀਠੀਏ ਦਾ ਆਹੀ ਨੰਬਰ ਚੱਲਦਾ ਸੀ, ਇਸ ਤੋਂ ਇਲਾਵਾ ਕੋਈ ਨੰਬਰ ਹੀ ਨਹੀਂ ਸੀ ਚੱਲਦਾ। ਹੁਣ ਇਹ ਖੰਨੇ ਵਾਲਾ, ਚਲੋ ਖੰਨੇ ਜੇ ਦਵਿੰਦਰ ਭੁਲਾਇਆ ਨਾ ਕਰੋ ਤੇ ਹੁਸਨਾ ਦੇ ਮਾਲ ਕੋ ਸਤਾਇਆ ਨਾ ਕਰੋ। ਖੰਨੇ ਚੋਂ ਅੱਗੇ ਤੇ ਦਵਿੰਦਰ ਦੀ ਚਰਚਾ ਸੀ, ਹੁਣ ਖੰਨੇ ਚੋਂ ਸਿਮ ਦੀ ਚਰਚਾ ਹੋ ਗਈ ਹੈ। ਤੇ ਇਹ ਕਹਿ ਰਹੇ ਆ ਕਿ ਜੀ ਐਸਾ ਕੁਛ ਨਹੀਂ ਹੈ, ਪਰ ਜਿਹੜਾ ਉਹ ਮੁੰਡਾ ਹੈ ਉਹਦਾ ਬਾਪ ਇਹ ਗੱਲ ਕਹਿੰਦਾ ਹੈ ਕਿ ਮੈਨੂੰ ਕੋਈ ਇਹਦੇ ਬਾਰੇ ਜਾਣਕਾਰੀ ਤੇ ਨਹੀਂ ਹੈ। ਸਾਨੂੰ ਤਾਂ ਜਦੋਂ ਵਿਜੀਲੈਂਸ ਤੇ ਪੁਲਿਸ ਆਈ ਆ, ਸਿਰਫ ਇਹਨਾਂ ਦੱਸਿਆ ਗਿਆ ਕਿ ਵਿਜੀਲੈਂਸ ਨੇ ਕੇਸ ਦੇ ਬਾਰੇ ਕੁਝ ਪੁੱਛਗਿੱਛ ਕਰ ਲਈ ਆ। ਮਤਲਬ ਸਾਫ਼ ਆ ਕਿ ਪੁਲਿਸ ਨੇ ਉਹਨਾਂ ਦੇ ਘਰ ਤੱਕ ਰਸਾਈ ਕੀਤੀ ਆ, ਉਹਨਾਂ ਦੇ ਘਰ ਤੱਕ ਦਸਤਕ ਦਿੱਤੀ ਆ। ਕੁਝ ਨਾ ਕੁਝ ਤੇ ਹੈ ਨਾ, ਤਾਂ ਹੀ ਉੱਥੋਂ ਤੱਕ ਗਈ ਆ। ਤਾਂ ਸਿਮ ਦਾ ਇਹ ਜਿਹੜਾ ਸਿਆਪਾ ਹੈ ਬੜਾ ਕਸੂਤਾ ਪੈ ਗਿਆ ਕਿ ਕਿੱਥੇ ਮਜੀਠਾ ਕਿੱਥੇ ਖੰਨਾ, ਇਹ ਕਿਵੇਂ ਇਹਨਾਂ ਨੇ ਬਈ ਆਪਸ ਦੇ ਵਿੱਚ ਗੰਢ ਬੰਨਾ ਕੀਤਾ, ਸਮਝ ਤੋਂ ਪਰੇ ਆ। ਤਾਂ ਗੱਲ ਵਿਕਰਮ ਮਜੀਠੀਆ ਦੀ ਟੀਮ ਦੇ ਲਿਹਾਜ਼ ਨਾਲ ਕਰੀਏ ਤਾਂ ਉਹ ਕਹਿੰਦੇ ਆ ਕਿ ਉਹਨਾਂ ਨੇ ਨੰਬਰ ਵੀ ਭੇਜਿਆ ਮੈਨੂੰ ਬਕਾਇਦਾ ਕਿ ਆਹ ਨੰਬਰ ਵਿਕਰਮ ਮਜੀਠੀਆ ਦਾ ਸਿਰਫ ਚੱਲਦਾ ਸੀਗਾ ਤੇ ਇਹ ਕਿਸੇ ਹੋਰ ਦੇ ਨਾਮ ਤੇ ਨਹੀਂ ਹੈ ਸ਼ਾਇਦ। ਜੀ। ਸੋ ਜੇਕਰ ਅਗਲੀ ਖਬਰ ਦੇ ਵੱਲ ਆਪਾਂ ਚੱਲੀਏ ਤਾਂ ਅੱਜ ਕਹਿੰਦੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪ੍ਰਦਰਸ਼ਨ ਕਰਨਾ ਪਿਆ। ਕਿਉਂ ਕਰਨਾ ਪਿਆ ਜੀ ਪ੍ਰਦਰਸ਼ਨ? ਹਾਂਜੀ ਦੇਖੋ, ਕਾਂਗਰਸ ਕਾਉਂਸਲਰ ਤੇ ਦੱਸਦੇ ਆ ਕਿ ਇੱਕ ਕੇਸ ਦਰਜ ਹੋਇਆ ਤੇ ਉਹਦੇ ਉੱਤੇ ਇਹ ਭੜਕਾਹਟ ਜਿਹੜੀ ਆ ਕਾਂਗਰਸੀਆਂ ਦੀ ਸਾਹਮਣੇ ਆਈ। ਕੌਂਸਲ ਇਲੈਕਸ਼ਨ ਦੇ ਵਿੱਚ ਧਾਂਦਲੀ ਦਾ ਜਿਹੜਾ ਕਥਿਤ ਤੌਰ ਤੇ ਇਹ ਦੋਸ਼ ਲਾਇਆ ਗਿਆ। ਮਾਨਸਾ ਦੇ ਵਿੱਚ ਨਗਰ ਕੌਂਸਲ ਨੂੰ ਲੈ ਕੇ ਇਹ ਵਿਵਾਦ ਜਿਹੜਾ ਹੈ ਉਹ ਗਹਿਰਾਇਆ ਹੈ। ਦੱਸਦੇ ਕਿ ਕਾਂਗਰਸੀ ਕੌਂਸਲਰ ਜਿਹੜਾ ਨੇਮਚੰਦ ਆ, ਉਹਨੇ ਇਲੈਕਸ਼ਨ ਦੇ ਵਿੱਚ ਧੱਕੇਸ਼ਾਹੀ ਦਾ ਦੋਸ਼ ਲਾਉਂਦੇ ਆ ਐਸਟੀਐਮ ਤੇ ਵਿਧਾਇਕ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਆ। ਤੇ ਇਸ ਪ੍ਰਦਰਸ਼ਨ ਦੇ ਵਿੱਚ ਜੋ ਬਲਕੌਰ ਸਿੰਘ ਆ ਅਤੇ ਇਸ ਤੋਂ ਇਲਾਵਾ ਕਾਂਗਰਸੀ ਜ਼ਿਲ੍ਹਾ ਪ੍ਰਧਾਨ ਹੈ, ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਪੁਤਲਾ ਫੂਕ ਪ੍ਰਦਰਸ਼ਨ ਵੀ ਕੀਤਾ ਗਿਆ। ਦੇਖੋ ਗੱਲ ਇਹ ਆ ਕਿ ਕੋਈ ਨਾ ਕੋਈ ਗੱਲ ਤੇ ਹੁੰਦੀ ਆ, ਕਿਉਂਕਿ ਇਹ ਮੰਗ ਕਰ ਰਹੇ ਆ ਕਿ ਇਲੈਕਸ਼ਨ ਦੀ ਜਿਹੜੀ ਵੀਡੀਓ ਆ ਉਹ ਜਨਤਕ ਕਰੋ ਅਤੇ ਫਿਰ ਉਸ ਤੋਂ ਬਾਅਦ ਧੱਕੇਸ਼ਾਹੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਤੇ ਜੇ ਨੇਮਚੰਦ ਤੇ ਦਰਜ ਮੁਕੱਦਮਾ ਵਾਪਸ ਨਾ ਲਿਆ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਏਗਾ। ਇਸ ਪ੍ਰਦਰਸ਼ਨ ਤੋਂ ਸ਼ਾਇਦ ਤੁਹਾਨੂੰ ਵੀ ਅੰਦਾਜ਼ਾ ਲੱਗ ਰਿਹਾ ਹੋਵੇਗਾ, ਤੇ ਕਿਉਂਕਿ ਕੁਝ ਚੁਣਾਵੀ ਮੁਹਿੰਮਾਂ 'ਚ ਵੀ ਬਲਕੌਰ ਜੀ ਹਿੱਸਾ ਲੈ ਚੁੱਕੇ ਨੇ, ਇਹਦਾ ਮਤਲਬ ਇਹ ਆ ਕਿ ਸ਼ਾਇਦ ਇਹਨਾਂ ਦੀ ਮਾਨਸਾ ਇਲੈਕਸ਼ਨ ਦੀ ਤਿਆਰੀ ਹੈ। ਇੱਕ ਤੇ ਇਹ ਤਾਂ ਹੀ ਕੌਂਸਲ ਦੇ ਇਸ ਸਾਰੇ ਮਾਮਲੇ ਦੇ ਵਿੱਚ ਇੰਟਰਵੀਨ ਕਰ ਰਹੇ ਨੇ, ਪ੍ਰਦਰਸ਼ਨ ਕਰ ਰਹੇ। ਇਹ ਇੱਕ ਕਹਿ ਲਓ ਕਿ ਉਹਨਾਂ ਦਾ ਆਪਣਾ ਵਿਅਕਤੀਗਤ ਫੈਸਲਾ ਹੋ ਸਕਦਾ। ਦੂਜੀ ਗੱਲ ਗੁਰਪ੍ਰੀਤ ਜੀ, ਬੜੀਆਂ ਹੀ ਅਲੋਕਾਰੀ ਗੱਲਾਂ ਵਾਪਰਦੀਆਂ ਹੈ। ਇਸ ਸਰਕਾਰ ਨੇ ਸਾਨੂੰ ਉਹ ਕੁਝ ਵਿਖਾਇਆ ਹੈ ਜਿਹੜਾ ਸਾਨੂੰ ਪਿੱਛੇ ਝਾਕਣ ਵਾਸਤੇ ਮਜਬੂਰ ਕਰਦਾ ਕਿ ਕੀ ਕਦੇ ਅਸੀਂ ਜ਼ਿੰਦਗੀ ਦੇ ਕਿਸੇ ਪੜਾਅ ਤੇ ਇਹ ਚੀਜ਼ਾਂ ਪਹਿਲਾਂ ਵੇਖੀਆਂ ਸਨ। ਮਸਲਨ ਸਾਡੇ ਇੱਥੇ ਲਾਗੇ ਹੋਇਆ ਕੀ ਆ, ਇੱਕ ਐਸੀ ਭਾਈਚਾਰੇ ਵਾਸਤੇ ਰਿਜ਼ਰਵ ਸਰਪੰਚੀ ਲਈ ਇਲੈਕਸ਼ਨ ਹੋਇਆ। ਕਾਂਗਰਸ ਦਾ ਸਰਪੰਚ 158 ਵੋਟਾਂ ਤੇ ਜਿੱਤ ਜਾਂਦਾ ਹੈ। ਫਿਰ ਉਸ ਤੋਂ ਬਾਅਦ ਉਸ ਸਰਪੰਚ ਤੇ ਦੋਸ਼ ਲੱਗਦਾ ਕਿ ਉਹਨੇ ਸ਼ੈੱਡ ਆਪਣੀ ਜਗ੍ਹਾ ਦੇ ਵਿੱਚ ਬਣਵਾ ਲਿਆ। ਫਿਰ ਉਹਨੂੰ ਚਾਣਚੱਕ ਡਿਸਕੁਆਲੀਫਾਈ ਕਰਾਰ ਦੇ ਦਿੱਤਾ ਜਾਂਦਾ ਤੇ ਜਿਹੜਾ 158 ਵੋਟਾਂ ਤੇ ਹਾਰਿਆ ਆਮ ਆਦਮੀ ਪਾਰਟੀ ਵਾਲਾ, ਉਸਨੂੰ ਸਰਪੰਚੀ ਦੇ ਦਿੱਤੀ ਜਾਂਦੀ ਹੈ। ਤੇ ਕਮਾਲ ਦੀ ਗੱਲ ਆ ਕਿ ਉਹਦਾ ਸਰਟੀਫਿਕੇਟ ਜਿਹੜਾ ਉਹ ਇੰਸਟਾ ਦੀਆਂ ਸਟੋਰੀਆਂ 'ਚ ਪਾ ਦਿੱਤਾ ਜਾਂਦਾ ਹੈ। ਹੁਣ ਤੁਸੀਂ ਕਮਾਲ ਵੇਖੋ ਕਿ ਐਸਡੀਐਮ ਦੇ ਨਾਲ ਮੈਂ ਗੱਲ ਕੀਤੀ ਕਿ ਮਹਾਰਾਜ ਇਹ ਕੀ ਚੱਕਰ ਆ
ਤੁਹਾਡਾ ਜੀ ਦਿੱਤਾ ਜਿਹੜਾ ਆਰਡਰ ਹੈ ਉਹ ਕਿੱਥੇ ਹੈ? ਤਾਂ ਉਹਨਾਂ ਕਿਹਾ ਜੀ ਆਰਡਰ ਤੇ ਅਸੀਂ ਸ਼ੁੱਕਰਵਾਰ ਜਾਰੀ ਕਰਾਂਗੇ। ਤੁਸੀਂ ਹਿਸਾਬ ਜੀ ਲਾ ਲਓ, ਆਰਡਰ ਜਾਰੀ ਨਹੀਂ ਹੋਇਆ ਡਿਟੇਲਡ, ਜੀ ਜੀ ਬੰਦਾ ਕਿਤੇ ਅਪੀਲ ਕਰਨ ਜੋਗਾ ਵੀ ਹੈ ਉਦੋਂ ਤੱਕ, ਗਰੀਬ ਆਦਮੀ। ਜੀ ਤੇ ਦੂਜੇ ਪਾਸੇ ਸਰਟੀਫਿਕੇਟ ਛਾਪ ਕੇ ਤੇ ਅਗਲੇ ਇੰਸਟਾ ਤੇ ਵੀ ਚੇਪੀ ਖਲੋਤੇ ਨੇ। ਕੀ ਕਰੋਗੇ ਜੀ ਤੁਸੀਂ? ਤੇ ਮੈਂ ਕਿਹਾ ਜੀ ਇਹ ਕੋਈ ਪ੍ਰੋਵੀਜ਼ਨ ਹੈ ਕਿ ਹਾਰਿਆ ਬੰਦਾ ਸਰਪੰਚ ਬਣ ਜਾਵੇ? ਚਲੋ ਜੇ ਕੋਈ ਜੀ ਡਿਸਕੁਆਲੀਫਾਈ ਹੋਇਆ ਤਾਂ ਇਲੈਕਸ਼ਨ ਦਾ ਪ੍ਰਬੰਧ ਵੀ ਹੋ ਸਕਦਾ ਉਸ ਦਿਨ ਦੁਬਾਰਾ, ਕਿ ਲੋਕ ਦੇਖਣ। ਜੀ ਪਰ ਕਹਿੰਦੇ ਕਿ ਨਹੀਂ, ਇਹ ਕਲੌਜ਼ ਹੈਗੇ। ਤਾਂ ਸਮਝ ਤੋਂ ਬਾਹਰ ਹੈ ਜੀ ਇਹ ਕੀ ਕਹਾਣੀਆਂ ਵਾਪਰਦੀਆਂ। ਤਾਂ ਇਹ ਕਿਸੇ ਇੱਕ ਮਾਨਸਾ ਵਰਗੇ ਸ਼ਹਿਰ ਦੀ ਕਹਾਣੀ ਨਹੀਂ, ਮੈਂ ਜਿਵੇਂ ਤੁਹਾਨੂੰ ਜੋੜ ਕੇ ਦੱਸੀ ਆ ਕਿ ਇਹ ਕਈ ਥਾਵਾਂ ਦੀ ਕਹਾਣੀ ਬਣ ਚੁੱਕੀ ਹੈ। ਜੀ ਸੋ ਜੇਕਰ ਮੈਂ ਅਗਲੇ ਸਵਾਲ ਦਾ ਰੁਖ ਕਰਾਂ ਤਾਂ ਲੁਧਿਆਣਾ ਦੇ ਵਿੱਚ ਕਹਿੰਦੇ ਅੱਜ ਈਡੀ ਦੀ ਰੇਡ ਹੋਈ ਹੈ। ਇਹ ਰੇਡ ਕਿਸ ਤੇ ਹੋਈ ਹੈ ਤੇ ਕਿੰਨਾ ਸਮਾਂ ਪਹਿਲਾਂ ਇਹ ਹੋਈ ਹੈ ਜੀ? ਆ ਵੇਖੋ, ਆਪਾਂ ਅੱਗੇ ਕੇਂਦਰੀ ਏਜੰਸੀਆਂ ਦੀ ਗੱਲ ਕਈ ਮਰਤਬਾ ਕਰ ਚੁੱਕੇ ਹਾਂ। ਗੱਲ ਜੀ ਤੇ ਰਲਦੀ ਮਿਲਦੀ ਹੁੰਦੀ ਆ, ਉਹਦੇ ਵਿੱਚ ਕਿਤੇ ਨਾ ਕਿਤੇ ਕਹਿ ਲਓ ਕਿ ਕੋਈ ਨਾ ਕੋਈ ਅਪਡੇਸ਼ਨ ਜ਼ਰੂਰ ਹੁੰਦੀ ਆ। ਜੀ ਗੱਲ ਜਿਹੜੀ ਅਸਲ ਦੇ ਵਿੱਚ ਹੈਗੀ ਆ ਨਾ, ਉਹ ਆਈਓ ਆ ਗੁਰਪ੍ਰੀਤ ਜੀ ਕਿ ਈਡੀ ਨੇ ਛਾਪੇ ਮਾਰੇ ਆ ਫਿਰ ਇੱਕ ਦਫਾ ਉਸੇ ਹੀ ਕੰਮ ਦੇ ਵਿੱਚ ਜਿਹਦੀ ਆਪਾਂ ਬੀਤੇ ਦਿਨੀ ਗੱਲ ਕੀਤੀ ਸੀ। ਤਾਂ ਜੀ ਇਹ ਕਹਿ ਲਓ ਕਿ ਮਾਮਲਾ ਹੈ ਨਸ਼ਾ ਜੀ ਛਡਾਊ ਕੇਂਦਰਾਂ ਨਾਲ ਜੁੜਿਆ। ਨਸ਼ਾ ਜੀ ਛਡਾਊ ਕੇਂਦਰਾਂ ਨਾਲ ਜਦੋਂ ਮਸਲਾ ਜੁੜਦਾ ਹੈ ਤੇ ਤੁਹਾਨੂੰ ਯਾਦ ਹੋਏਗਾ ਇੱਕ ਨਾਮ ਬੰਸ ਹੈ, ਜਿਹੜਾ ਕਿ ਜੀ ਇਕੱਲਾ ਹੀ 22 ਨਸ਼ਾ ਛਡਾਊ ਕੇਂਦਰ ਜਿਹੜੇ ਚਲਾ ਰਿਹਾ ਸੀਗਾ। ਤੁਸੀਂ ਅੰਦਾਜ਼ਾ ਲਾ ਲਓ ਜੀ ਕਿ ਜੀ ਕਿੰਨਾ ਸੀਗਾ। ਜੀ ਇਸੇ ਸਿਲਸਿਲੇ ਦੇ ਵਿੱਚ ਪਿਛਲੇ ਦਿਨੀ ਇੱਕ ਛਾਪੇਮਾਰੀ ਹੋਈ ਸੀ। ਹੁਣ ਅੱਜ ਵੀ ਇੱਕ ਡਾਕਟਰ ਦੇ ਘਰ ਤੇ ਈਡੀ ਨੇ ਦਸਤਕ ਦਿੱਤੀ ਹੈ ਸਾਹਿਬ। ਜੀ ਵੈਸੇ ਡਾਕਟਰ ਦਾ ਨਾਮ ਹੈ ਅਮਿਤ ਬੰਸਲ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬੰਸਲ ਜੀ ਅਲੱਗ ਅਲੱਗ ਟਿਕਾਣਿਆਂ ਤੇ ਰੇਡ। ਪਹਿਲਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਈਡੀ ਨੇ ਕੁਝ ਜਿਹੜੇ ਹੈਗੇ ਸੀ ਡਰੱਗ ਇੰਸਪੈਕਟਰ, ਉਹਨਾਂ ਨੂੰ ਰਡਾਰ ਤੇ ਰੱਖਿਆ ਹੋਇਆ। ਇਸ ਜੀ ਤੋਂ ਇਲਾਵਾ ਕੁਝ ਨਸ਼ਾ ਛਡਾਊ ਕੇਂਦਰ ਜਿਹੜੇ ਨਸ਼ਾ ਛਡਾਊ ਦਵਾਈਆਂ ਨੂੰ ਬਾਹਰ ਵੇਚ ਦਿੰਦੇ ਆ ਮਿਲੀ ਭਗਤ ਕਰਕੇ। ਜੀ ਹੁਣ ਇਹਨਾਂ ਨੇ ਅੱਜ 21 ਕਰੋੜ ਰੁਪਏ ਮੁੱਲ ਦੇ ਜਿਹੜੇ ਬੈਂਕ ਖਾਤੇ ਸੀ ਉਹ ਫਰੀਜ਼ ਕੀਤੇ ਨੇ ਜੀ। ਜੀ ਇਸ ਤੋਂ ਪਹਿਲਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ 4 ਜਗ੍ਹਾ ਤੇ 18 ਨੂੰ ਛਾਪੇਮਾਰੀ ਜਿਹੜੀ ਹੋਈ ਸੀ। 7 ਮਹੀਨੇ ਪਹਿਲਾਂ ਇਹ ਮਾਮਲਾ ਜਿਹੜਾ ਸਟਾਰਟ ਹੁੰਦਾ ਹੈ। ਕੁੱਲ ਮਿਲਾ ਕੇ ਅਸਲ ਦੇ ਵਿੱਚ ਗੁਰਪ੍ਰੀਤ ਜੀ ਕਹਾਣੀ ਇੱਥੇ ਜੇ ਖੜਦੀ ਆ ਕਿ ਜਿਵੇਂ ਐਨਕਾਊਂਟਰਾਂ ਦੇ ਮਾਮਲੇ ਦੇ ਵਿੱਚ ਕੁਝ ਪੁਲਿਸ ਅਫਸਰ ਘਿਰ ਸਕਦੇ ਜੇ ਕੇਂਦਰੀ ਜਾਂਚ ਚੱਲਦੀ ਆ, ਜੀ ਉਹ ਪੁਲਿਸ ਅਫਸਰ ਇਹਨਾਂ ਨੂੰ ਐਨ ਮੌਕੇ ਤੇ ਯਾਨੀ ਇਲੈਕਸ਼ਨਾਂ ਵੇਲੇ ਕੰਮ ਵੀ ਦੇ ਸਕਦੇ। ਜੀ ਇਸੇ ਤਰ੍ਹਾਂ ਇਸ ਮਾਮਲੇ ਦੇ ਵਿੱਚ ਵੀ ਅੱਗੇ ਇੱਕ ਡਰੱਗ ਇੰਸਪੈਕਟਰ ਰੂਪਪ੍ਰੀਤ ਹੈ ਜਿਹੜੀ, ਜੀ ਉਹ ਕਸੂਤੀ ਕਰੀਬੀ ਹੈ ਤੇ ਜੀ 4-5 ਹੋਰ ਰਡਾਰ ਤੇ। ਇਹਦਾ ਮਤਲਬ ਕਿ ਹੈਲਥ ਡਿਪਾਰਟਮੈਂਟ ਦੇ ਵਿੱਚ ਇਹ ਗਾਂ ਦੀ ਗਾਂ ਵੜ ਰਹੇ ਨੇ। ਜਦੋਂ ਵੜ ਰਹੇ ਆ ਤਾਂ ਵੱਡੇ ਪੱਧਰ ਦੇ ਅਧਿਕਾਰੀ ਵੀ ਕਿਤੇ ਨਾ ਕਿਤੇ ਘੇਰੇ ਚ ਆ ਜਾਣ। ਜੀ ਤਾਂ ਤੁਸੀਂ ਦੇਖੋ ਕਿ ਡਿਪਾਰਟਮੈਂਟਾਂ ਦੀਆਂ ਵੀ ਫਾਈਲਾਂ ਬਣਨੀਆਂ ਸਟਾਰਟ, ਚਾਹੇ ਉਹ ਪੁਲਿਸ ਜੀ ਹੋਵੇ, ਚਾਹੇ ਉਹ ਹੈਲਥ ਹੋਵੇ। ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੋਰ ਵੀ ਫਾਈਲਾਂ ਹੋ ਸਕਦੀਆਂ। ਤਾਂ ਪੋਲੀਟੀਕਲ ਬੰਦਿਆਂ ਦੀਆਂ ਫਾਈਲਾਂ ਤੇ ਹੁੰਦੀਆਂ ਹੀ, ਉਹ ਤੇ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕੁਝ ਐਮਐਲਏ ਜਿਹੜੇ ਇਸ ਵੇਲੇ ਚੱਲ ਰਹੇ ਆ, ਉਹਨਾਂ ਦੀਆਂ ਫਾਈਲਾਂ, ਉਹਨਾਂ ਦੀਆਂ ਕੰਪਲੇਂਟਾਂ ਜਿਹੜੀਆਂ ਉਹ ਪਹਿਲਾਂ ਹੀ ਉਹਨਾਂ ਦੇ ਕੋਲ ਪਈਆਂ ਨੇ। ਸੋ ਇਸ ਜੀ ਵਾਸਤੇ ਜੋ ਮੇਰੀ ਆਬਜ਼ਰਵੇਸ਼ਨ ਹੈ ਇਸ ਮਾਮਲੇ 'ਚ ਕਿ ਕਿਤੇ ਨਾ ਜੀ ਕਿਤੇ ਕੁਝ ਅਫਸਰਾਂ ਦੀਆਂ ਫਾਈਲਾਂ ਕੰਮ ਲੈਣ ਵਾਸਤੇ ਉਹ ਫੀਤਾਬੰਦ ਕਰ ਦੇਣਗੇ ਤੇ ਜਦੋਂ ਵੀ ਜ਼ਰੂਰਤ ਹੋਈ ਉਸ ਡੋਰ ਨੂੰ ਖੋਲ ਦੇਣਗੇ। ਤੇ ਫਿਰ ਤੁਹਾਨੂੰ ਪਤਾ ਜੀ ਇੱਕ ਗਾਣਾ ਸੀ ਬਿੰਦ ਰਖੀਏ ਦਾ, ਇਧਰੋਂ ਰੁਮਾਲ ਹਿੱਲਿਆ ਤੇ ਉਧਰੋਂ ਹਿੱਲੀ ਫੁਲਕਾਰੀ। ਤਾਂ ਜੀ ਜੀ ਉਧਰੋਂ ਫਿਰ ਤੁਣਕੇ ਦੇ ਨਾਲ ਹੀ ਤੁਹਾਨੂੰ ਪਤਾ ਹੀ ਆ, ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਜਾਂਦੀ ਆ। ਤਾਂ ਫਿਰ ਇਸ ਹਿਸਾਬ ਨਾਲ ਤੁਣਕੇ ਵੱਜਦੇ ਆ। ਤਾਂ ਬਹਰਹਾਲ ਈਡੀ ਐਕਟਿਵ ਹੈ ਇਸ ਵੇਲੇ ਕੁਝ ਮਾਮਲਿਆਂ 'ਚ, ਪਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤੇਜ਼ੀ ਨਾਲ, ਹੋਰ ਵੀ ਕਹਿ ਲਓ ਕਿ ਡੂੰਘਾਈ ਦੇ ਨਾਲ ਇਦਾਂ ਦੀਆਂ ਜਾਂਚਾਂ ਪੜਤਾਲਾਂ ਜਿਹੜੀਆਂ ਕਰ ਸਕਦੇ ਆ। ਜੀ
ਸੋ ਜੇਕਰ ਅੱਗੇ ਚੱਲੀਏ ਤਾਂ ਗੱਲ ਸਰਕਾਰ ਦੀ ਕਰੀਏ ਤਾਂ ਸਰਕਾਰ ਕਹਿੰਦੇ ਵੀ ਨਿੱਕੇ ਤੋਂ ਨਿੱਕੇ ਮਸਲੇ ਤੇ ਭਾਵੇਂ 5-7 ਮਿੰਟ ਦੀ ਪ੍ਰੈਸ ਕਾਨਫਰੰਸ ਕਰਨ ਬੈਠ ਜਾਂਦੇ ਨੇ। ਦਿਨ ਦੇ ਵਿੱਚ ਕਈ ਪ੍ਰੈਸ ਕਾਨਫਰੰਸਾਂ ਹੋ ਜਾਂਦੀਆਂ ਨੇ ਤੇ ਜਿਹੜਾ ਮੁੱਦਾ ਖਹਿਰਾ ਹੁਣੀ ਚੱਕਿਆ ਟੋਇਟਾ ਹੈਲਿਕਸ ਜਿਹੜੇ ਕਿ ਸੜਕ ਸੁਰੱਖਿਆ ਦਸਤੇ ਨੂੰ ਦਿੱਤੇ ਗਏ ਨੇ, ਤੁਸੀਂ ਵੀ ਕੱਲ ਗੱਲ ਕੀਤੀ ਸੀ, ਉਸ ਮੁੱਦੇ ਦੇ ਉੱਪਰ ਕੰਨ ਹੀ ਨਹੀਂ ਧਰ ਰਹੀ ਸਰਕਾਰ। ਕੀ ਜਾਪਦਾ ਜੀ ਖਾਮੋਸ਼ੀ ਦਾ ਕਾਰਨ ਕੀ ਹੈ? ਇੱਕ ਤਾਂ ਹੁੰਦਾ ਖਾਮੋਸ਼ੀ ਨੂੰ ਮੰਨ ਲਿਆ ਜਾਵੇ ਵੀ ਇਹ ਹੁਣ ਗੱਲ ਕਹਿ ਲਈਏ ਵੀ ਸਿਰੇ ਹੀ ਲੱਗ ਗਈ ਹੈ ਜਿੱਥੇ ਲੱਗਣੀ ਚਾਹੀਦੀ ਸੀ, ਤਾਂ ਕਰਕੇ ਮੰਥਨ ਦੇ ਵਿੱਚ ਲੱਗੇ ਹੋਏ ਨੇ। ਕੀ ਲੱਗਦਾ ਇਹੀ ਹੈ ਜੀ ਗੱਲ? ਗੁਰਪ੍ਰੀਤ ਜੀ, ਗੱਲ ਅਸਲ ਦੇ ਵਿੱਚ ਇਹ ਆ ਕਿ ਕੁਝ ਚੀਜ਼ਾਂ ਤੇ ਜਵਾਬ ਦੇਣੇ ਔਖੇ ਹੋ ਜਾਂਦੇ ਆ ਜੀ। ਸੁਖਪਾਲ ਖਹਿਰਾ ਦੀ ਕੱਲ ਜਦੋਂ ਪੀਸੀ ਹੋ ਰਹੀ ਸੀ ਤੇ ਮੈਂ ਕਿਤੇ ਲਾਈਵ ਸ਼ੋਅ ਦੇ ਵਿੱਚ ਬੈਠਾ ਸੀ, ਉੱਥੇ ਕਿਸੇ ਦਰਸ਼ਕ ਨੇ ਕਮੈਂਟ ਕਰ ਦਿੱਤਾ ਤੇ ਤੁਹਾਡੇ ਵਰਗਾ ਜਿਹੜਾ ਮਾਨਯੋਗ ਐਂਕਰ ਸੀ ਉਸਨੇ ਉਸ ਨੂੰ ਕੋਟ ਕੀਤਾ ਜੀ। ਤਾਂ ਮੈਂ ਕਿਹਾ ਜੀ ਕਿ ਜਦੋਂ ਤੱਕ ਗੱਲ ਪੂਰੀ ਨਾ ਨਿਕਲੀ ਉਦੋਂ ਤੱਕ ਗੱਲ ਕਰਨ ਦਾ ਸਵਾਦ ਜੀ। ਫਿਲਹਾਲ ਮੈਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਜਿਹੜਾ ਹੈ ਨਾ, ਜੀ। ਉਹ ਮੁੱਦਿਆਂ ਦਾ ਡਾਕਟਰ ਆ। ਤੂੰ ਦੱਸ ਕਢਾਉਣਾ ਤਾਂ ਮੁੰਡਾ ਡਾਕਟਰ ਵਹੀਮਾ ਦਾ, ਕਿਉਂ ਮੁੱਦਿਆਂ ਦਾ ਡਾਕਟਰ ਆ। ਉਹ ਟੀਕਾ ਜਦੋਂ ਲਾਉਂਦਾ ਹੈ ਤੇ ਪੂਰਾ ਚੈੱਕ ਕਰ ਲੈਂਦਾ ਹੈ ਕਿ ਇਹਦਾ ਰਿਐਕਸ਼ਨ ਹੁੰਦਾ ਹੈ ਕਿ ਨਹੀਂ ਹੁੰਦਾ। ਜੀ ਜੀ। ਕਿਉਂ? ਕਿਉਂਕਿ ਉਹਨੂੰ ਪਤਾ ਹੈ ਸਾਵਧਾਨੀ ਹਟੀ ਤੋਂ ਦੁਰਘਟਨਾ ਘਟੀ। ਇਸ ਵਾਸਤੇ ਬਗੈਰ ਦਸਤਾਵੇਜ਼, ਬਗੈਰ ਤੱਥ ਉਹ ਨਹੀਂ ਬੋਲਦਾ ਜੀ। ਹੁਣ ਜਦੋਂ ਕਾਗਜ਼ ਖੰਗਾਲੀਏ ਜਿਹੜੇ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਰੱਖੀ ਆ, ਹੁਣ ਹੁੰਦਾ ਕੀ ਆ ਕਿ ਪੀਸੀ ਇੱਕ ਤੇ ਆਪਾਂ ਦੇਖਦੇ ਆ ਸੁਣਦੇ ਆ, ਚਲੋ ਠੀਕ ਹੈ। ਇੱਕ ਹੁੰਦਾ ਕਿ ਜਿਹੜੇ ਉਹਦੇ ਵਿੱਚ ਦਸਤਾਵੇਜ਼ ਪੇਸ਼ ਕੀਤੇ ਜਾਂਦੇ, ਜਦੋਂ ਤੁਸੀਂ ਉਹਨਾਂ ਨੂੰ ਟੈਲੀ ਕਰਦੇ ਹੋ ਚੀਜ਼ਾਂ ਜੀ, ਐ ਪੂਰੀ ਘੋਖ ਕਰਦੇ ਤਾਂ ਫਿਰ ਤੁਹਾਨੂੰ ਸਮਝ ਆਉਂਦੀ ਆ ਸਾਰੀ। ਫਿਰ ਤੁਸੀਂ ਕੁਝ ਆਪਣਾ ਐਕਸਟਰਾ ਤੁਸੀਂ ਦਿਮਾਗ ਵੀ ਉਹਦੇ 'ਚ ਖਰਚ ਕਰ ਸਕਦੇ। ਹੁਣ ਜਦੋਂ ਤੁਸੀਂ ਪੰਜਾਬ ਪੁਲਿਸ ਦਾ ਇਨਵੋਇਸ ਪੜ੍ਹੋਗੇ, ਇਨਵੋਇਸ ਜਿਹੜਾ ਹੁੰਦਾ ਉਹ ਗੱਡੀ ਜਿਹੜੀ ਇੱਕ ਟੋਇਟਾ ਹਾਈਲੈਕਸ ਉਹ ਮਿਲ ਰਹੀ ਆ, ਉਹੀ ਪਿੱਕਾ ਟਾਈਪ ਕਹਿ ਦਿੰਦੇ ਆ ਜੀ ਪੰਜਾਬ ਦੇ ਵਿੱਚ, ਤੇ ਗੱਡੀਆਂ ਬਹੁਤ ਘੱਟ ਵਿਕਦੀਆਂ ਤੁਹਾਨੂੰ ਯਾਦ ਹੋਣਾ ਜੀ। ਤਾਂ ਉਹ 36 ਲੱਖ ਕੁਝ ਰੁਪਈਆਂ ਦੀ ਪੈ ਰਹੀ, ਜਦ ਕਿ ਉਹੀ ਗੱਡੀ, ਉਹੀ ਮਾਡਲ, ਉਹੀ ਕੰਪਨੀ ਜਦ ਇੱਕ ਇੰਡੀਵਿਜੂਅਲ ਖਰੀਦਦਾਰ ਖਰੀਦਦਾ ਤਾਂ ਉਹ ਕੰਪਨੀ 10 ਲੱਖ ਦਾ ਡਿਸਕਾਊਂਟ ਜੀ ਜੀ। ਉਹਦਾ ਇੱਕ ਵੱਡਾ ਕਾਰਨ ਹੈ। ਬਾਹਰ ਪਿੱਕੇ ਪੁੱਕੇ ਬਹੁਤ ਚੱਲਦੇ, ਜਿੱਥੇ ਅਮਰੀਕਾ 'ਚ, ਕੈਨੇਡਾ 'ਚ ਤੁਸੀਂ ਦੇਖੋਗੇ ਆਮ ਹੀ ਚੱਲਦੇ ਆ। ਆਪਣੇ ਇੱਧਰ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਤੇ ਮੇਰੇ ਸ਼ਹਿਰ ਦੇ ਵਿੱਚ ਮੈਨੂੰ ਲੱਗਦਾ ਮਸੀ 2-4 ਘਰ ਜੀ। ਜਦ ਕਿ ਟੋਇਟਾ ਦੀਆਂ ਗੱਡੀਆਂ ਗਿਣਾ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਜ਼ਿਆਦਾ ਹੋਣਗੇ ਦੂਜੀਆਂ, ਕੋਈ ਗਲਾਂਜ਼ਾ, ਕੋਈ ਫੋਰਚੂਨਰ, ਕੋਈ ਫਲਾਣਾ ਟਮਕਾਣਾ, ਇਨੋਵਾ, ਠੀਕ ਹੈ ਨਾ ਜੀ। ਜਿਹੜੀ ਇਹ ਮਾਡਲ ਦੀ ਗੱਡੀ ਆ, ਇਸੇ ਤਰ੍ਹਾਂ ਤੁਸੀਂ ਆਪਣੇ ਸ਼ਹਿਰ ਦੇ ਲਾਗੇ ਪਾਸੇ ਵੀ ਦੇਖ ਲਓ ਕਿ ਇੰਡੀਵਿਜੂਅਲ ਕਿੰਨੇ ਕੋਈ ਦੇ ਖਰੀਦਦਾਰ ਆ। ਮਤਲਬ ਇਹ ਆ ਕਿ ਇਹ ਮਾਡਲ ਇੰਨਾ ਵਿਕਦਾ ਹੈ। ਵੈਸੇ ਵੀ ਇਨਵੈਂਟਰੀ ਇਹਦੇ ਤੇ ਕਿਸੇ ਦਿਨ ਲੰਮੀ ਚੌੜੀ ਆਪਾਂ ਵਾਰਤਾਲਾਪ ਕਰ ਲਾਂਗੇ ਕਿ ਇੰਡੀਆ 'ਚ ਇਨਵੈਂਟਰੀ ਵੈਸੇ ਵੀ ਬਹੁਤ, ਉਹ ਕੀ ਸ਼ਬਦ ਹੈ, ਉਹਦੀ ਵਿਆਖਿਆ ਕੀ, ਕਿਸ ਸੰਦਰਭ 'ਚ ਮੈਂ ਇਸਤੇਮਾਲ ਕਰ ਰਿਹਾ, ਉਹਨੂੰ ਕਦੇ ਫਿਰ ਖੋਲ ਲਵਾਂਗੇ। ਤਾਂ ਮਤਲਬ ਕਿ ਇਸ ਵੇਲੇ ਗੱਡੀਆਂ ਦੀ ਵਿਕਰੀ ਊਂ ਹੀ ਘੱਟ ਹੈ, ਮਹਿੰਗੀਆਂ ਗੱਡੀਆਂ ਦੀ, ਤੇ ਇਸ ਤੋਂ ਇਲਾਵਾ ਇਹ ਮਾਡਲ ਦੀ ਵਿਕਰੀ ਉਤੋਂ ਵੀ ਘੱਟ ਹੈ। ਤਾਂ ਕੰਪਨੀਆਂ ਵੱਡਾ ਡਿਸਕਾਊਂਟ ਜਿਹੜਾ ਨਾ ਉਹ ਰੱਖਦੀਆਂ ਨੇ। ਹੁਣ ਉਹ ਬਿੱਲ ਤੇ ਜਿਹੜਾ ਇਹਨਾਂ ਦਾ ਇਨਵੋਇਸ ਹੈ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਯਾਨੀ 10 ਲੱਖ ਦਾ ਫਰਕ। ਸੁਖਪਾਲ ਸਿੰਘ ਖਹਿਰਾ ਕਹਿੰਦਾ ਹੈ ਕਿ ਇਹ ਮੁੱਲ ਪੂਰਾ ਤਾਰ ਕੇ ਤੇ ਵਿੱਚੋਂ ਮੁੜ ਕੇ ਪੈਸਾ ਹਾਸਲ ਕਰ ਲਿਆ ਗਿਆ। ਇਹ ਇੱਕ ਤਰ੍ਹਾਂ ਨਾਲ ਘਪਲਾ ਹੈ, ਯਾਨੀ ਡਿਸਕਾਊਂਟ ਦੀ ਰਕਮ ਔਨ ਪੇਪਰ ਨਾ ਆ ਕੇ ਉਹ ਕੈਸ਼ ਦੇ ਰੂਪ ਦੇ ਵਿੱਚ ਵਾਪਸ। ਇਹ ਇੱਕ ਨਵਾਂ ਵਸੂਲੀ ਵਾਲਾ ਕੰਮ ਹੈ। ਹੁਣ ਜਦੋਂ ਇਸ ਬਾਬਤ ਅਸੀਂ ਇਹਨਾਂ ਦੇ ਆਫੀਸ਼ੀਅਲ ਤਰਜਮਾਨ ਗਰਗ ਸਾਹਿਬ ਨਾਲ ਸੰਪਰਕ ਕੀਤਾ, ਉਹਨਾਂ ਨੇ ਫੋਨ ਨਹੀਂ ਚੁੱਕਿਆ। ਫਿਰ ਉਸ ਤੋਂ ਬਾਅਦ ਮੈਸੇਜ ਕੀਤਾ ਤਾਂ ਮੈਸੇਜ ਕਰਨ ਉਪਰੰਤ ਉਹਨਾਂ ਨੇ ਅੰਗੂਠਾ ਜਿਹਾ ਤੇ ਜ਼ਰੂਰ ਚੁੱਕ ਦਿੱਤਾ
ਪਰ ਜੀ ਕੋਈ ਵੀ ਇਹਦੇ ਤੇ ਟਿੱਪਣੀ ਉਹਨਾਂ ਨੇ ਦਿੱਤੀ। ਇਹਦਾ ਮਤਲਬ ਇਹ ਕਿ ਸਰਕਾਰ ਫਿਲਹਾਲ ਜਾਂ ਤਾਂ ਜਵਾਬ ਦੀ ਤਲਾਸ਼ ਦੇ ਵਿੱਚ ਹੈ, ਜਾਂ ਉਹਨਾਂ ਨੂੰ ਹਾਲੇ ਤਰਜਮਾਨਾਂ ਨੂੰ ਜਿਹੜੇ ਅਫੀਸ਼ੀਅਲ ਬੁਲਾ ਰਹੇ ਆ ਉਹਨਾਂ ਨੂੰ ਹਦਾਇਤ ਹੈ ਕਿ ਤੁਸੀਂ ਇਹਦੇ ਤੇ ਕੋਈ ਪ੍ਰਤੀਕਰਮ ਨਹੀਂ ਦੇਣਾ, ਜਾਂ ਹੋ ਸਕਦਾ ਹੈ ਕਿ ਸਰਕਾਰ ਇਹਦੇ ਤੇ ਬੋਲਣਾ ਹੀ ਨਾ ਚਾਹੇ। ਪਰ ਕੁੱਲ ਮਿਲਾ ਕੇ ਹੂੰ ਸਰਕਾਰ ਜਿਹੜੀ ਹੈ ਉਹ ਚੁੱਪ ਹੈ ਹਾਲ ਫਿਲਹਾਲ। ਜੀ। ਸੋ ਜੇਕਰ ਅਗਲੀ ਖਬਰ ਤੇ ਮੈਂ ਚੱਲਾਂ ਤਾਂ ਉਧਰ ਡੁੱਬਣ ਵਾਲਿਆਂ ਨੂੰ ਬਚਾਉਣ ਵਾਲਾ ਕੱਲ ਨੌਜਵਾਨ ਬੜਾ ਵਾਇਰਲ ਹੋ ਰਿਹਾ ਸੀ, ਉਸ ਦੀ ਤਸਵੀਰ ਵਾਇਰਲ ਹੋ ਰਹੀ ਸੀ ਪੁਲਿਸ ਮੁਲਾਜ਼ਮ ਦੀ, ਕਹਿੰਦੇ ਉਹਦਾ ਜਨਮ ਦਿਨ ਵੀ ਸੀ ਕੱਲ ਹੀ, ਤੇ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜੀ। ਕੁੱਲ ਕਿੰਨੇ ਪੁਲਿਸ ਮੁਲਾਜ਼ਮ ਸੀ ਇਹ ਤੇ ਕਿਹੋ ਜਿਹਾ ਸਨਮਾਨ ਇਹਨਾਂ ਦਾ ਕੀਤਾ ਗਿਆ? ਦੇਖੋ, ਇਹਨਾਂ ਨੂੰ ਸ਼ਾਇਦ 1 ਲੱਖ ਪ੍ਰਾਈਜ਼ ਮਨੀ, ਬਾਕੀ ਇਹਨਾਂ ਦੀਆਂ ਨਾ ਜਿਹੜੀਆਂ ਹੁੰਦੀਆਂ ਨੇ ਡਿਸਕ ਮਿਲ ਜਾਂਦੀ ਹੈ ਇਹਨਾਂ ਨੂੰ, ਜਾਂ ਇਦਾਂ ਦਾ ਬਹੁਤ ਵਧੀਆ ਕਹਿ ਲਓ ਕਿ ਰਿਸਪੌਂਸ ਹੁੰਦਾ ਹੈ ਮਹਿਕਮੇ ਦਾ ਜਦੋਂ ਕੋਈ ਜੀ ਪੁਲਿਸ ਦੇ ਅਕਸ ਦੇ ਸੁਧਾਰਨ ਦੇ ਵੱਲ ਕੋਈ ਕਦਮ ਚੁੱਕਦਾ ਹੈ। ਪਰ ਕੁਝ ਲੋਕਾਂ ਦਾ ਉੱਥੇ ਕਹਿਣਾ ਹੈ ਕਿ ਅਸਲ ਦੇ ਵਿੱਚ ਪਹਿਲੀ ਛਾਲ ਕੋਈ ਕ੍ਰਿਸ਼ਨਾ ਸੀਗਾ, ਸ਼ਾਇਦ ਕਾਵੜੀਆ, ਉਸਨੇ ਛਾਲ ਜੀ ਮਾਰੀ ਸੀ, ਵੀ ਉਹਦਾ ਵੀ ਸਨਮਾਨ ਹੋਣਾ ਚਾਹੀਦਾ। ਤੁਹਾਨੂੰ ਪਤਾ ਆਪਾਂ ਪੰਜਾਬੀ ਆ, ਕਿਸੇ ਮੁੱਦੇ ਤੇ ਇਕਮੁੱਠ ਹੋ ਜਾਈਏ ਤੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਉਹ ਦਿਨ ਜਿਹੜਾ ਦਰਜ ਹੋ ਜਾਏਗਾ, ਉਹ ਤਾਂ ਹੋ ਹੀ ਨਹੀਂ ਸਕਦਾ ਨਾ, ਆਪਾਂ ਇੱਕਮਤ ਹੋ ਹੀ ਨਹੀਂ ਸਕਦੇ ਕਦੇ ਵੀ। ਲਿਹਾਜ਼ਾ ਵੱਖ-ਵੱਖ ਗੱਲਾਂ ਨੇ ਕਿ ਫਲਾਣਾ ਵੀ ਹੋਣਾ ਚਾਹੀਦਾ ਸਨਮਾਨ। ਮੈਂ ਕਿਹਾ ਤੁਸੀਂ ਸਾਰੇ ਹੀ ਛੱਡੋ ਯਾਰ, ਜੀ ਜਿਹੜਾ ਹੋ ਗਿਆ ਠੀਕ ਹੈ, ਜਿਹੜਾ ਰਹਿ ਗਿਆ ਉਹਨੂੰ ਵੀ ਕਰ ਦਿਓ। ਪਰ ਯਾਰ ਤੁਸੀਂ ਉਸ ਬੰਦੇ ਨੂੰ ਸਨਮਾਨ ਕਰੋ ਸਭ ਤੋਂ ਪਹਿਲਾਂ ਕਿ ਜਿਹੜਾ ਇੱਕ ਕਾਰ 'ਚ 11 ਜੀ ਲੱਤੀ ਫਿਰਦਾ, ਜੀ ਉਹਦਾ 50,000 ਦਾ ਚਲਾਨ ਕੱਟ ਕੇ ਉਹਨੂੰ ਸਨਮਾਨ ਦਿਓ। ਜੀ ਵੀ ਤੇਰਾ ਜਿਹੜਾ ਤਰਜੇ ਤੇਰਾ ਇਹਨਾਂ ਬੱਚਿਆਂ ਨੂੰ ਜੇ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਸੀ? ਫਿਰ ਗਾਲਾਂ ਕੱਢੀ ਜਾਓ ਸਰਕਾਰ ਨੂੰ, ਕੱਢੀ ਜਾਓ ਪੁਲਿਸ ਨੂੰ, ਕੱਢੀ ਜਾਓ ਜੀ ਹਾਈਡਰਾ ਨਹੀਂ ਆਉਂਦੀ ਜੀ, ਜੇਸੀਬੀ ਨਹੀਂ ਆਉਂਦੀ ਜੀ। ਅਸੀਂ ਆਪਦੀ ਤੇ ਕਦੇ ਕੋਈ ਨੁਕਸ ਵਾਲੀ ਗੱਲ ਫੜਨੀ ਨਹੀਂ। 11 ਬੰਦੇ ਜੀ ਸਰ, ਅਸੀਂ ਤੇ 3 ਜੀ ਆ, ਭਾਰੇ ਭਾਰੇ ਆ, ਸੁੱਖ ਨਾਲ ਮੈਂ ਆ, ਮੇਰੀ ਘਰ ਦੀ ਆ, ਮੁੰਡਾ ਆ, ਚੌਥਾ ਬਹਿਣਾ ਹੋਵੇ ਤੇ ਸਾਨੂੰ ਤਾਪ ਚੜ ਜਾਂਦਾ ਕਿੱਥੇ ਭਾਈ, ਤੇ ਜੇ ਪੰਜਵਾਂ ਆ ਜਾਵੇ ਤੇ ਬਸ ਬਿਲਕੁਲ ਵੀ ਬਸ ਹੋ ਗਈ। ਤੇ ਕਾਰ ਵੀ ਸਾਡੀ ਟਿਚਕ 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 ਕਰਦੀ ਜਾਂਦੀ ਆ, ਭਾਰੇ ਆ। ਜੀ ਇਹ 11 ਬੰਦੇ ਯਾਰ ਕਮਾਲ ਹੋ ਗਈ ਆ। ਹੈਰਾਨ ਨੇ ਕਿ ਇਹ ਛੋਟੇ ਜਹਾਜ਼ ਜਿੰਨਾ ਸਮਾਨ ਨਹੀਂ ਲੱਤੀ ਫਿਰਦਾ, ਤੇ ਇਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ। ਤੁਸੀਂ ਸਗੋਂ ਡੁੱਬਦਿਆਂ ਨੂੰ ਬਚਾਉਣ ਵਾਲਿਆਂ ਨੂੰ ਸਨਮਾਨ ਦੇ ਕੇ ਉਹਨੂੰ ਛੱਡ ਕੇ ਕਿਹੋ ਜਿਹੀ ਫਿਰਤ ਪਾ ਰਹੇ ਹੋ ਜੀ। ਉਧਰ? ਇੱਕ ਤੁਹਾਨੂੰ ਪਤਾ ਪਹਿਲਾਂ ਨਾ ਪੁਰਾਣੇ ਟਾਈਮਾਂ ਦੇ ਵਿੱਚ ਟੈਂਪੂ ਚੱਲਦੇ ਹੁੰਦੇ ਸੀ, ਜੀ ਜੀ ਹੁਣ ਤੇ ਟੈਂਪੂ ਕੋਈ ਹੋਰ ਹੀ ਕਹਿੰਦੇ ਆ, ਹੁਣ ਕੀ ਚੱਕੋ ਖੜਾ, ਉਹ ਬੜਾ ਚੱਲਿਆ ਕੰਮ, ਲੋਕਾਂ ਦਾ ਹਾਸਾ ਹੀ ਨਿਕਲ ਜਾਂਦਾ ਜਦੋਂ ਟੈਂਪੂ ਸ਼ਬਦ ਇਸਤੇਮਾਲ ਕਰਦੇ। ਅੱਜ ਕੱਲ੍ਹ ਪੌਡਕਾਸਟ ਵੀ ਚੱਲਦੇ ਇਸ ਵਿਸ਼ੇ ਤੇ, ਆਪਾਂ ਉੱਧਰ ਨਹੀਂ ਜਾਣਾ ਹੈਗਾ। ਅੱਛਾ, ਗੱਲ ਇਹ ਆ ਕਿ ਤੁਹਾਡੇ ਨਹੀਂ ਨਾ ਇੱਧਰ ਉਹ ਚੱਲਦੇ ਹੁੰਦੇ ਸੀ ਪਹਿਲਾਂ ਕਾਲੇ ਤੇ ਖੱਟੇ ਜਿਹੇ, ਤੇ ਧੌਣ ਜੀ ਉਹਨਾਂ ਦੀ ਗਾਂਹ ਹੁੰਦੀ ਸੀ, ਇੰਜਣ ਹੁੰਦਾ ਹੈ ਜੀ ਗੇਅਰ ਵੀ ਉਹਦਾ, ਗੇਅਰ ਬਕਸ ਵੀ ਉਹ ਹਿਸਾਬ ਦਾ ਹੀ, ਤੇ ਖਿੱਚ ਕੇ ਗੇਅਰ ਜਾ ਮਾਰਦੇ ਹੁੰਦੇ ਸੀ ਉੱਥੇ ਹੱਥ ਨਾਲ, ਮਤਲਬ ਅੰਦਰਲੇ ਪਾਸੇ, ਉਹਨੂੰ ਭੂੰਡ ਵੀ ਕਹਿ ਦਿੰਦੇ ਸੀ। ਤੇ ਮੈਨੂੰ ਦੁਆਬੇ ਦੇ ਮੇਰੇ ਮਿੱਤਰ ਨੇ ਦੱਸਿਆ, ਉਹ ਕਹਿੰਦੇ ਵੀ ਸਾਡੇ ਉੱਤੇ ਨਾ ਲੱਦਿਆ ਹੋਵੇ ਟੈਂਪੂ, ਅੱਗੇ ਆਰਟੀਓ ਕੇ ਡੀਟੀਓ ਖੜਾ ਸੀਗਾ ਇੱਧਰ ਜਲੰਧਰ ਦੇ ਬਾਹਰਲੀ ਸਾਈਡ, ਉਹਨੇ ਆ ਸਾਈਡ ਤੇ ਲਾ ਦੇ, ਪੁਰਾਣੀ ਗੱਲ ਹੈ, ਉਹਨੇ ਸਵਾਰੀਆਂ ਤਾਰ ਥੱਲੇ ਸਾਰ, ਇਹ ਕੀ ਤਮਾਸ਼ਾ, ਉਹ ਆਇਆ ਸਵਾਰੀਆਂ ਥੱਲੇ ਤਾਰ ਲਈਆਂ, 1 2 4, ਉਹਨੇ ਗਨਮੈਨ ਨੂੰ ਗਿਣੀ ਚਲੋ ਜੀ ਸਰ 52 ਸਵਾਰੀਆਂ ਬੱਸ ਦੇ ਵਿੱਚ, ਵੱਡੀ ਬੱਸ ਦੇ ਵਿੱਚ 52 ਸਵਾਰੀਆਂ ਪਾਸ ਹੁੰਦੀਆਂ, ਤੁਸੀਂ 52 ਦੇਖਿਆ ਸੀਟਰ ਹੁੰਦੀ ਹੈ ਜੀ ਜੀ 52 ਸੀਟਰ ਹੁੰਦੀ ਆ, ਉਹ ਟੈਂਪੂ ਤੇ ਸਰ 52 ਲੱਦੀ ਫਿਰਦਾ। ਅਫਸਰ ਨੇ ਆਖਿਆ, ਉਹਨੇ ਆਖਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ, ਪੈਰੀ ਪੈ ਗਿਆ, ਉਹਨੇ ਆਖਿਆ ਮਾਰਿਆ ਜਾਊਗਾ ਜੀ, ਮਸਲ ਤੇ ਗੇੜਾ ਲੱਗਾ। ਜੀ ਉਹਨੇ ਆਖਿਆ ਯਾਰ ਤੈਨੂੰ ਮੈਂ ਛੱਡ ਦੂੰਗਾ, ਐ ਕਰੇ 52 ਜਿਹੜੇ ਹੁਣ ਵਾਪਸ ਮੈਨੂੰ ਪਾ ਕੇ ਦਿਖਾ। ਉਹ ਕਹਿੰਦਾ ਜੀ ਇਹਨਾਂ ਨੇ ਇਦਾਂ ਨਹੀਂ ਕਹਿਣਾ, ਤੁਸੀਂ ਥੋੜਾ ਵੀਰ ਬਣ ਕੇ ਸਾਈਡ ਤੇ ਹੋ, ਫਿਰ ਵੇਖ ਲਿਓ ਤਮਾਸ਼ਾ। ਉਹ ਥੋੜਾ ਜਿਹਾ ਸਾਈਡ ਤੇ ਹੋਏ ਤੇ ਉਹਨੇ ਕੰਨ 'ਚ ਸਵਾਰੀਆਂ ਦੇ ਆਖਿਆ, ਉਹਨੇ ਆਖਿਆ ਮਗਰੋਂ ਲਾਏ ਆ ਮਸਾਂ ਮੈਂ ਵਰਚਾਵਰ ਚੂ ਕੇ ਥੋੜਾ ਬਹੁਤਾ ਇਹਨਾਂ ਦਾ ਸਿਆਪਾ ਕਰਕੇ, ਤੇ ਮਗਰੋਂ ਹੁਣ ਬੱਸ ਕੋਈ ਨਹੀਂ ਜੇ ਆਉਣੀ, ਜਿਹੜਾ ਲੰਕ ਗਿਆ ਲੰਕ ਗਿਆ। ਉਹ ਆਂਦੇ 52 ਤੇ 52 ਇਸ ਹਿਸਾਬ ਨਾਲ ਲੰਕੇ ਬੜੇ ਕਿ 2 4 ਦੀ ਹੋ ਗੁੰਜਾਇਸ਼ ਬਣ ਗਈ। ਅਫਸਰ ਨੇ ਮੱਥੇ ਤੇ ਹੱਥ ਮਾਰਿਆ, ਉਹਨਾਂ ਕਿਹਾ ਬਸ ਠੀਕ ਹੈ ਭਰਾਵਾ,
ਤੇਰੇ ਨਾਲ ਵਚਨ ਹੀ ਹੁਣ ਏਦਾਂ ਦੇ ਕਰਨੇ ਆ। ਤਾਂ ਮਤਲਬ ਕਿ ਕੀ ਕਹਾਣੀਆਂ ਚੱਲਦੀਆਂ ਨੇ। ਸੋ ਸਨਮਾਨ ਉਹਨੂੰ ਮਿਲ ਗਿਆ, ਪੁਲਿਸ ਵਾਲੇ ਨੂੰ ਮਿਲ ਗਿਆ, ਜਾਂ ਪੁਲਿਸ ਵਾਲਿਆਂ ਨੂੰ ਮਿਲ ਗਿਆ, ਦੂਜਿਆਂ ਨੂੰ ਮਿਲੇ, ਤੀਜਿਆਂ ਨੂੰ ਮਿਲੇ, ਉਹ ਠੀਕ ਹੈ, ਦਰੁਸਤ ਆ। ਜੀ ਪਰੰਤੂ ਗੁਰਪ੍ਰੀਤ ਜੀ, ਇਹ ਜਿਹੜਾ ਇਹਨੇ 11 ਸੀਟਰ ਜਹਾਜ਼ ਬਣਾਇਆ ਹੋਇਆ ਸੀ ਕਾਰ ਨੂੰ, ਇਹਦਾ ਚਲਾਨ ਵੀ ਹੋਣਾ ਚਾਹੀਦਾ ਜੀ। ਜੀ ਜੀ, ਜ਼ਰੂਰ ਜ਼ਰੂਰ। ਅੰਤ ਦੇ ਵਿੱਚ ਤੇਜ਼ੀ ਦੇ ਨਾਲ ਪਾ ਦਿਓ ਮਾੜਾ ਜਿਹਾ ਚਾਨਣਾ, ਕਿਉਂਕਿ ਪੰਜਾਬ ਦੇ ਗਵਰਨਰ ਸਾਹਿਬ ਕਹਿੰਦੇ ਫੱਟੜ ਹੋ ਗਏ। ਇਸ ਉਮਰੇ ਵੈਸੇ ਬੰਦਾ ਆਮ ਤੌਰ ਤੇ ਤਿਲਕ ਤੁਲਕ ਜਾਂਦਾ, ਸੱਟ ਲਵਾ ਲੈਂਦਾ, ਕੋਈ ਵੱਡੀ ਹੈਰਾਨ ਹੋਣ ਵਾਲੀ ਗੱਲ ਨਹੀਂ ਹੈ। ਪਰ ਕਿੱਥੇ ਸੱਟ ਲੱਗੀ ਹੈ ਜੀ ਇਹਨਾਂ ਦੇ? ਹਾਂਜੀ, ਇਹ ਗਵਰਨਰ ਹਾਊਸ ਦੇ ਵਿੱਚ ਕਹਿੰਦੇ ਕਿ ਤਿਲਕ ਗਏ ਆ, ਪੀਜੀਆਈ ਦੇ ਵਿੱਚ ਭਰਤੀ ਕਰਾਇਆ ਗਿਆ। ਡਾਕਟਰ ਕਹਿੰਦੇ ਆ ਕਿ ਦੇਖ ਰੇਖ ਦੇ ਵਿੱਚ ਆ, ਤੇ ਦੱਸਦੇ ਆ ਕਿ ਚੋਟ ਜਿਹੜੀ ਆ ਇਹ ਲੱਗੀ ਤੇ ਜ਼ਰੂਰ ਆ, ਪਰ ਇਸ ਵੇਲੇ ਇਹਨਾਂ ਨੂੰ ਆਰਥੋਪੈਡਿਕ ਡਿਪਾਰਟਮੈਂਟ 'ਚ ਲਿਜਾਇਆ ਗਿਆ। ਕਾਰਡੀਓਲੋਜੀ ਡਿਪਾਰਟਮੈਂਟ ਦੇ ਡਾਕਟਰ ਰੋਹਿਤ ਮਨੋਜ ਨੇ ਵੀ ਜਾਂਚ ਕੀਤੀ ਹੈ। ਹਾਲਤ ਕਹਿੰਦੇ ਕਿ ਬਿਲਕੁਲ ਇਹਨਾਂ ਦੀ ਠੀਕ ਹੈ, ਰੂਟੀਨ 'ਚ ਉਹ ਕੰਮ ਕਰਨਗੇ। ਦਾ ਮਤਲਬ ਹੈ ਕਿ ਕੋਈ ਜ਼ਿਆਦਾ ਸੱਟ ਫਿੱਟ ਹੈ ਨਹੀਂ ਗੇ ਜੀ। ਜੀ, ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਧੰਨਵਾਦ ਜੀ। ਧੰਨਵਾਦ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਪ੍ਰੋਗਰਾਮ? ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।